ਖਬਰਦਾਰ ਸੋਹਣੀਆਂ ਸੁਨੱਖੀਆਂ ਬੀਬੀਆਂ ਕੋਲੋਂ ਆਪਣੇ ਆਪ ਨੂੰ ਲੁਟਾਉਣ ਤੋਂ ਪਹਿਲੇ ਮੇਰਾ ਅੱਜ ਵਾਲਾ ਵਿਲਾਗ ਜ਼ਰੂਰ ਸੁਣ ਲਿਓ। ਥਾਣਾ ਡੀ ਟੈਪ ਦੇ ਇਲਾਕੇ ਦੇ ਵਿੱਚ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈਣ ਡੀਆਂ ਸੀਗੀਆਂ। ਉਸ ਟਾਈਮ ਜਦੋਂ ਬਾਕੀ ਪੂਰੇ ਸ਼ਹਿਰ ਦੇ ਵਿੱਚ ਜ਼ੀਰੋ ਕ੍ਰਾਈਮ ਆ, ਲੇਕਿਨ ਥਾਣਾ ਡੀ ਟੈਪ ਦੇ ਇਲਾਕੇ ਦੇ ਵਿੱਚ ਬੁੱਢੀਆਂ ਬੰਦੇ ਡਕੈਤੀਆਂ ਕਰੀ ਜਾਂਦੇ ਆ। ਜਦੋਂ ਸੀਪੀਓ ਫੈਸਲਾਬਾਦ ਤਨਵੀਰ ਹੁਸੈਨ ਨੂੰ ਇਸ ਗੱਲ ਦਾ ਪਤਾ ਲੱਗਾ, ਸੀਪੀਓ ਫੈਸਲਾਬਾਦ ਨੇ ਫੌਰੀ ਤੌਰ ਤੇ ਨੋਟਿਸ ਲਿਆ। ਮੇਰੇ ਕੋਲ ਇੱਕ FIR ਆਈ ਆ, ਮੈਂ ਤੈਨੂੰ FIR ਪੜ੍ਹ ਕੇ ਸੁਣਾਉਂਦਾ ਵਾਂ। ਫਿਰ ਸੀਪੀਓ ਦੇ ਹੁਕਮ ਤੇ ਇਹ 3 ਡਾਕੂ ਰਾਣੀਆਂ ਤੇ ਨਾਲ ਇਹਨਾਂ ਦਾ ਡਰਾਈਵਰ ਕਿੱਦਾਂ ਗ੍ਰਿਫਤਾਰ ਹੋਇਆ, ਇਹ ਗੱਲ ਤੁਹਾਨੂੰ ਬਾਅਦ 'ਚ ਦੱਸਦੇ ਆ। ਇੱਕ FIR ਦਰਜ ਹੁੰਦੀ ਆ ਜਿਹਦੇ ਵਿੱਚ ਬੰਦਾ ਕਹਿੰਦਾ ਵਾ ਕਿ ਮੈਂ ਦਿਨੇ 10 ਵਜੇ ਸਮੁੰਦਰੀ ਰੋਡ ਦੇ ਕੋਲ ਆ ਰਿਹਾ। ਜਰਾ ਗੌਰ ਕਰਨਾ, ਥਾਣਾ ਡੀ ਟੈਪ ਦੇ ਇਲਾਕੇ ਦੀ ਸੂਰਤ ਹਾਲ। ਦਿਨੇ 10:30 ਵਜੇ ਮੈਂ ਸਮੁੰਦਰੀ ਰੋਡ ਦੇ ਇਲਾਕੇ ਤੋਂ ਆ ਰਿਹਾ ਸੀਗਾ ਕਿ ਪਿੱਛੋਂ ਇੱਕ ਕਾਰ ਆਂਦੀ ਆ, ਮੈਨੂੰ ਸਾਈਡ ਕਰਾਂਦੀ ਆ। ਮੈਂ ਰੁਕ ਜਾਂਦਾ ਵਾਂ, ਵਿੱਚੋਂ 3 ਬੀਬੀਆਂ ਨਿਕਲਦੀਆਂ ਵਾ, 2 ਬੰਦੇ ਨਿਕਲਦੇ ਆ। ਅਸਲੇ ਦੇ ਜ਼ੋਰ ਤੇ ਮੇਰੇ ਕੋਲੋਂ ਪੈਸੇ, ਮੋਬਾਈਲ, ਘੜੀ, ਹਰ ਸ਼ੈ ਲੈ ਕੇ ਫਰਾਰ ਹੋ ਜਾਂਦੇ ਆ। ਫਿਰ ਜਨਾਬ ਪੁਲਿਸ ਜਿਹੜੀ ਆ ਇਹ 'ਤੇ ਮੁਕੱਦਮਾ ਦਰਜ ਕਰਕੇ ਤੇ ਮੁਲਜ਼ਮਾਨ ਨੂੰ ਲੱਭਣਾ ਸ਼ੁਰੂ ਕਰ ਦਿੰਦੀ ਆ। ਜਦੋਂ ਸੀਪੀਓ ਫੈਸਲਾਬਾਦ ਨੂੰ ਪਤਾ ਲੱਗਦਾ ਵਾ ਕਿ ਬੰਦੇ ਮੁੱਕ ਗਏ ਡਕੈਤੀਆਂ ਕਰਨ ਵਾਲੇ ਸ਼ਹਿਰ ਦੇ ਵਿੱਚ ਤੇ ਬੀਬੀਆਂ ਡਕੈਤੀਆਂ ਕਰਨ ਲੱਗ ਗਈਆਂ ਵਾ, ਫੌਰੀ ਤੌਰ ਤੇ ਨੋਟਿਸ ਲੈ ਕੇ ਹੁਕਮ ਦਿੱਤਾ ਜਾਂਦਾ ਵਾ ਕਿ ਇਹਨਾਂ ਬੀਬੀਆਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ। ਫਿਰ ਤੁਹਾਨੂੰ ਪਤਾ ਫੈਸਲਾਬਾਦ ਦੀ ਪੁਲਿਸ ਜਦੋਂ ਸੀਪੀਓ ਹੁਕਮ ਦੇਵੇ ਤੇ ਫਿਰ ਇੰਜ ਕੰਮ ਕਰਦੀ ਆ। ਇਹਨਾਂ ਨੇ ਜਨਾਬ ਹੈਲੀਕਾਪਟਰ ਘੁਮਾ ਤੇ ਕਦੀ ਇੱਧਰ ਕਦੀ ਇੱਧਰ, ਫਿਰ ਉਹ ਬੀਬੀਆਂ ਗ੍ਰਿਫਤਾਰ ਕਰ ਲਈਆਂ। ਮੈਂ ਤੁਹਾਨੂੰ ਹੁਣ ਬੀਬੀਆਂ ਦੀਆਂ ਸ਼ਕਲਾਂ ਵੀ ਦਿਖਾ ਦਿੰਦਾ ਵਾਂ। ਇਹ ਉਹ ਬੀਬੀਆਂ ਨੇ ਜਿਹੜੀਆਂ ਥਾਣਾ ਡੀ ਟੈਪ ਦੇ ਇਲਾਕੇ ਦੇ ਵਿੱਚ ਵਾਰਦਾਤਾਂ ਕਰਦੀਆਂ ਸੀਗੀਆਂ, ਵਾਰਦਾਤਾਂ ਕਰਕੇ ਤੇ ਉੱਥੋਂ ਗਾਇਬ ਹੋ ਜਾਂਦੀਆਂ ਸੀਗੀਆਂ। ਤੁਸੀਂ ਸਾਡੇ ਸ਼ਹਿਰ ਫੈਸਲਾਬਾਦ ਦੀ ਹਾਲਤ ਚੈੱਕ ਕਰ ਲਓ ਕਿ ਕ੍ਰਾਈਮ ਬਿਲਕੁਲ ਜ਼ੀਰੋ ਹੋਇਆ ਪਿਆ ਵਾ। ਲੇਕਿਨ ਇੱਕ ਥਾਣਾ ਐਸਾ ਵੀ ਹੈਗਾ ਵਾ ਜਿੱਥੇ ਜੁਰਮ ਰੁਕਣ ਦਾ ਨਾਮ ਹੀ ਨਹੀਂ ਲੈਣ ਡਿਆ। ਬਹੁਤ ਸ਼ੁਕਰੀਆ।